बरनाले जेल दे विचों एक सिख नौजवान जिहड़ा है वो उत्थे मान साहब की तरीक ते गया सी, पर उन्हें उत्थे जाके जज दे सामने दस्सिया कि मैनू बुरी तरह कटापा चाढ़िया गया जेल प्रशासन वालों ते मेरे मौरां दे उत्ते मगरले पासे इधर पिछले पासे पिठ ते बड़े अखरां च गर्म लोहे दीयां सलाखां नाल अतवादी लिखिया होया ते ओहदा कसूर यह दस्सिया गया कि उन्हें जेल प्रशासन दे विच जिहड़ियां गड़बड़ां सी उहदे बारे आवाज बुलंद कीती सी। जिहड़ी भी गल मर्जी सी जेल प्रशासन ने जिस तरीके नाल इन्हां मंगां दी इन्हां गल्लां नूं उभारन वाले इस नौजवान दे नाल कटापा चाड़ के अतवादी लिखिया, ਇਹਦੇ ਤੋਂ ਸਰਕਾਰੀ ਜਿਹੜੀ ਇਸ ਵੇਲੇ ਦੀ ਬਿਰਤੀ ਆ ਉਹ ਸਿੱਧ ਹੁੰਦੀ ਤੇ ਆ ਜਿਹੜੇ ਭਾਰਤ ਮਾਤਾ ਦੇ ਲਾਲ ਬਣੇ ਹੋਏ ਨੇ ਸਾਡੇ ਚੋਂ ਜਿਹੜੇ ਸਿੱਖਾਂ ਨੂੰ ਮੱਤਾਂ ਦੇ ਦੇ ਕੇ ਹੰਭਾਈ ਫਿਰਦੇ ਆ ਵੀ ਅਮਨ ਕਾਨੂੰਨ ਚੇਤੇ ਰੱਖੋ ਜੀ, ਇਹ ਜੀ ਸੰਵਿਧਾਨ, ਇਹ ਜੀ ਪੁਲਿਸ, ਇਹ ਜੀ ਫਲਾਨੀ ਗੱਲ, ਇਹ ਇਸ ਵੇਲੇ ਚੁੱਪ ਨੇ। ਤੇ ਜਦੋਂ ਨਿਹੰਗ ਸਿੰਘਾਂ ਨੇ ਕੰਮ ਕੀਤਾ ਸੀ ਉਦੋਂ ਇਹਨਾਂ ਦੀਆਂ ਜਿਹੜੀਆਂ ਜੀਭਾਂ ਨੇ ਉਹ ਵਿੱਚ ਨਹੀਂ ਸੀ ਵੜਦੀਆਂ, ਲੁਤਰੋ ਚੁੱਪ ਨਹੀਂ ਸੀ ਕਰਦੇ। ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਸਿੱਖਾਂ ਦੀਆਂ ਜਿਹੜੀਆਂ ਔਰਤਾਂ ਨੂੰ ਬੇਪੱਤ ਕਰਕੇ ਫਿਰ ਗੁਰਧਾਮਾਂ ਨੂੰ ਅੱਗਾਂ ਲਾਈਆਂ ਗਈਆਂ, ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕੀਤੀ ਗਈ ਤੇ ਹੋਰ ਜੋ ਵੀ ਜ਼ੁਲਮ ਅਗਲਿਆਂ ਤੋਂ ਹੋਏ ਗਲਾਂ 'ਚ ਟਾਇਰ ਪਾ ਕੇ ਜਾਂ ਹੋਰ ਉਹ ਸਾਰੇ ਕੀਤੇ ਗਏ। ਇਹ ਗੱਲ 10 ਨਵੰਬਰ 1984 ਤੱਕ ਪੰਜਾਬ ਦੇ ਹਰ ਘਰ 'ਚ ਹਰ ਪਿੰਡ 'ਚ ਲੋਕਾਂ ਨੂੰ ਪਤਾ ਲੱਗ ਗਈ। ਜੇ ਉਹਨਾਂ ਵਰਗੇ ਹੀ ਸਿੱਖ ਹੁੰਦੇ ਤਾਂ ਕਹਾਣੀ ਕੁਝ ਹੋਰ ਹੋਣੀ। ਸਿੱਖ ਸਿੱਖ ਆ ਤੇ ਹਿੰਦੂ ਹਿੰਦੂ ਹੀ। ਉਸ ਮੌਕੇ ਹੋਰ ਵੀ ਜ਼ਿਆਦਾ ਸ਼ਰਮ ਆਉਂਦੀ ਆ ਜਦੋਂ ਸਾਡੇ ਬੰਦੇ ਭਕਾਈ ਮਾਰਨਗੇ ਵੀ ਜੀ ਹਿੰਦੂ ਵੀ ਗੁਰੂ ਗ੍ਰੰਥ ਸਾਹਿਬ ਨੂੰ ਬੜਾ ਮੰਨਦੇ ਆ। ਭਾਈ ਜੇ ਮੰਨਦੇ ਆ ਤਾਂ ਪੰਜਾਬ ਦੇ ਵਿੱਚ ਜਦੋਂ ਬੇਅਦਬੀਆਂ ਹੋਈਆਂ ਨੇ ਉਦੋਂ ਕਿਸੇ ਹਿੰਦੂ ਨੂੰ ਕਾਹਤੋਂ ਨਹੀਂ ਗੁੱਸਾ ਆਇਆ ਹੈਗਾ ਵੀ ਕਿਸੇ ਬੇਅਦਬੀ ਕਰਨ ਵਾਲੇ ਦੇ ਗਾਟਾ ਮੈਂ ਵੀ ਲਾਵਾਂ, ਮੈਂ ਵੀ ਇਹਨੂੰ ਮੰਨਦਾ, ਮੇਰਾ ਵੀ ਇਹ ਇਸ਼ਟ ਨਹੀਂ ਹੈਗਾ ਇਸ਼ਟ ਨਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਕੱਲ ਨਵੰਬਰ 1984 ਤੇ ਬੰਦੀ ਛੋੜ ਦਿਵਸ ਤੇ ਦੀਵਾਲੀ, ਇਹਨਾਂ ਤਿੰਨਾਂ ਦੀ ਚਰਚਾ ਜਿਹੜੀ ਸਾਡੇ ਸਮਾਜ ਵਿੱਚ ਚੱਲ ਰਹੀ ਹੈ। ਨਵੰਬਰ 1984 ਮੌਕੇ ਸਿੱਖਾਂ ਦਾ ਜਿਵੇਂ ਕਤਲੇਆਮ ਹੋਇਆ, ਉਸ ਦੌਰ ਦੀ ਜਾਂ ਅੱਜ ਦੇ ਹਿੰਦੂ ਕੱਟੜਵਾਦ ਦੀ ਜਿਹੜੀ ਮਾਨਸਿਕ ਅਵਸਥਾ ਉਹ ਇੱਕੋ ਜਿਹੀ ਹੋਈ ਆ। ਦਿੱਲੀ ਦੇ ਵਿੱਚ ਇੱਕ ਉਵੇਂ ਹੀ ਸਿੱਖ ਨੌਜਵਾਨ ਦਾ ਕਟਾਪਾ ਚਾੜ ਕੇ ਬਾਅਦ ਉਹਦਾ ਕਤਲ ਕੀਤਾ ਗਿਆ ਔਰ ਉਸ ਘਟਨਾ ਦੀ ਇਸ ਵੇਲੇ ਸਾਡੇ ਸਮਾਜ ਵਿੱਚ ਚਰਚਾ ਹੋ ਰਹੀ ਆ। ਤੇ ਨਾਲ ਦੀ ਨਾਲ ਜਿਨ੍ਹਾਂ ਲੋਕਾਂ ਨੇ ਸਿੰਘੂ ਬਾਰਡਰ ਦੇ ਉੱਤੇ ਬੇਅਦਬੀ ਕਰਨ ਗਏ ਲਖਵੀਰ ਦੇ ਬਾਰੇ ਜੋ ਕੁਝ ਹੋਇਆ ਸੀ, ਉਸ ਤੋਂ ਬਾਅਦ ਵਿੱਚ ਬੜੀਆਂ ਲੋਕਾਂ ਨੇ ਇਹੋ ਜਿਹੀਆਂ ਗੱਲਾਂ ਕੀਤੀਆਂ ਕਿ ਜੋ ਉਹਨੂੰ ਪੁਲਿਸ ਦੇ ਹਵਾਲੇ ਕਰਨਾ ਚਾਹੀਦਾ ਸੀ। ਮੁਲਕ ਦੇ ਵਿੱਚ ਲੋਕਤੰਤਰ ਆ, ਸੰਵਿਧਾਨ ਆ ਜੀ, ਕਾਨੂੰਨ ਆ ਜੀ, ਕਾਨੂੰਨ ਅਨੁਸਾਰ ਸਜ਼ਾ ਹੋਣੀ ਚਾਹੀਦੀ ਸੀ। ਇਹ ਸਿੱਖਾਂ ਨੇ ਜੀ ਤਾਲਬਾਨੀ ਕੰਮ ਕੀਤਾ। ਅੱਜ ਵੀ ਜਦੋਂ ਆਹ ਦਿੱਲੀ ਦੇ ਵਿੱਚ ਉਸ ਸਿੱਖ ਦੀ ਵੀਡੀਓ ਆਈ ਆ ਜਿਹਦੇ ਚ ਉਹਨੂੰ ਬੇਦਰਦੀ ਨਾਲ ਕਟਾਪਾ ਚਾੜਿਆ ਜਾ ਰਿਹਾ ਤੇ ਬਾਅਦ ਚ ਉਹਦੀ ਮੌਤ ਵੀ ਹੋ ਗਈ ਹੈ। ਤੇ ਇਹ ਵੀ ਪਤਾ ਲੱਗਿਆ ਬਾਅਦ ਵਿੱਚ ਕਿ 2 ਦੋਸ਼ੀ ਜਿਹੜੇ ਆ ਉਹ ਪੁਲਿਸ ਨੇ ਫੜ ਵੀ ਲਏ ਆ, ਪਰਚਾ ਵੀ ਹੋਇਆ। ਪਰ ਜਿਵੇਂ ਜਿਸ ਤਰੀਕੇ ਨਾਲ ਸ਼ਰੇਆਮ ਇੱਕ ਸਿੱਖ ਦਾ ਇਸ ਤਰੀਕੇ ਨਾਲ ਕਤਲ ਹੋਇਆ, ਜਿਹੜੇ ਲੋਕ ਕਹਿੰਦੇ ਸੀਗੇ ਕਿ ਜੀ ਪੁਲਿਸ ਦੇ ਹਵਾਲੇ ਕਰਨਾ ਚਾਹੀਦਾ, ਜਿਹੜੇ ਲੋਕ ਕਹਿੰਦੇ ਸੀ ਲਖਵੀਰ ਨੂੰ ਅਮਨ ਕਾਨੂੰਨ ਅਨੁਸਾਰ ਸੰਵਿਧਾਨ ਅਨੁਸਾਰ, ਉਹ ਚੁੱਪ ਗੜੁੱਪ ਨੇ। ਉਹਨਾਂ ਨੇ ਹੁਣ ਨਹੀਂ ਕਿਹਾ ਹੈਗਾ ਵੀ ਜਿਨ੍ਹਾਂ ਲੋਕਾਂ ਨੇ ਉੱਥੇ ਸਿੱਖ ਨੌਜਵਾਨ ਦਾ, ਚਾਹੇ ਉਹ ਕਿੱਡਾ ਵੀ ਵੱਡਾ ਦੋਸ਼ੀ ਸੀ, ਚਾਹੇ ਉਸ ਨੌਜਵਾਨ ਦਾ ਕਿੰਨਾ ਵੀ ਵੱਡਾ ਜੁਰਮ ਹੋਵੇ, ਕੋਈ ਗਲਤ ਕੀਤਾ ਹੋਵੇ, ਤਾਂ ਵੀ ਉਹਨੂੰ ਇਸ ਤਰੀਕੇ ਨਾਲ ਸ਼ਰੇਆਮ ਆਪ ਕਟਾਪਾ ਚੜ੍ਹ ਕੇ ਕਤਲ ਕਰਨਾ ਵੀ ਇਹ ਗਲਤ ਗੱਲ ਆ। ਇਹ ਇਹਨਾਂ ਤੋਂ ਨਹੀਂ ਸਰਿਆ ਜਿਨ੍ਹਾਂ ਨੇ ਨਿਹੰਗ ਸਿੰਘਾਂ ਦੇ ਖਿਲਾਫ ਖੰਭੇ ਜਿੱਡੇ ਜਿੱਡੇ ਲੇਖ ਲਿਖੇ ਤੇ ਬੜੇ ਲੰਮੇ ਲੰਮੇ ਲਾਈਵ ਵੀਡੀਓ ਪਾ ਕੇ ਲੋਕਾਂ ਦੇ ਵਿੱਚ ਸਿੱਖਾਂ ਨੂੰ ਭੰਡਿਆ, ਨਿੰਦਿਆ। ਤੇ ਇਹੋ ਜਿਹੀ ਘਟਨਾ ਜਿਹੜੀ ਇੱਕ ਹੋਰ ਵਾਪਰੀ ਆ ਕਿ ਬਰਨਾਲੇ ਜੇਲ੍ਹ ਦੇ ਵਿੱਚੋਂ ਇੱਕ ਸਿੱਖ ਨੌਜਵਾਨ ਜਿਹੜਾ ਹੈ ਉਹ ਉੱਥੇ ਮਾਨ ਸਾਹਿਬ ਦੀ ਤਰੀਕ ਤੇ ਗਿਆ ਸੀ। ਹੋ ਸਕਦਾ ਉਹ ਕਿਸੇ ਹੋਰ ਕੇਸ ਵਿੱਚ ਹੋਵੇ, ਸਿੱਖ ਸੰਘਰਸ਼ ਨਾਲ ਸੰਬੰਧਿਤ ਕੇਸ ਵਿੱਚ ਹੋਵੇ ਜਾਂ ਨਾ ਹੋਵੇ, ਮੈਨੂੰ ਪੱਕਾ ਨਹੀਂ ਪਤਾ। ਪਰ ਉਹਨੇ ਉੱਥੇ ਜਾ ਕੇ ਜੱਜ ਦੇ ਸਾਹਮਣੇ ਦੱਸਿਆ ਕਿ ਮੈਨੂੰ ਬੁਰੀ ਤਰ੍ਹਾਂ ਕਟਾਪਾ ਚਾੜਿਆ ਗਿਆ ਜੇਲ੍ਹ ਪ੍ਰਸ਼ਾਸਨ ਵੱਲੋਂ ਤੇ ਮੇਰੇ ਮੌਰਾਂ ਦੇ ਉੱਤੇ ਮਗਰਲੇ ਪਾਸੇ ਇੱਧਰ ਪਿਛਲੇ ਪਾਸੇ ਪਿੱਠ ਤੇ ਵੱਡੇ ਅੱਖਰਾਂ 'ਚ ਗਰਮ ਲੋਹੇ ਦੀਆਂ ਸਲਾਖਾਂ ਨਾਲ ਅੱਤਵਾਦੀ ਲਿਖਿਆ ਹੋਇਆ। ਔਰ ਉਹਦੀਆਂ ਫੋਟੋਆਂ ਇਸ ਵੇਲੇ ਸੋਸ਼ਲ ਮੀਡੀਆ ਉੱਤੇ ਦੇਖ ਕੇ ਬੜਾ ਡਰਾਉਣਾ ਜਿਹਾ ਮਹਿਸੂਸ ਹੁੰਦਾ ਕਿ ਕਿੰਨਾ ਦਰਦ ਉਸ ਬੰਦੇ ਨੂੰ ਝੱਲਣਾ ਪਿਆ ਹੋਊਗਾ।
ਤੇ ਉਹਦਾ ਕਸੂਰ ਇਹ ਦੱਸਿਆ ਗਿਆ ਕਿ ਉਹਨੇ ਜੇਲ੍ਹ ਪ੍ਰਸ਼ਾਸਨ ਦੇ ਵਿੱਚ ਜਿਹੜੀਆਂ ਗੜਬੜਾਂ ਸੀ ਉਹਦੇ ਬਾਰੇ ਆਵਾਜ਼ ਬੁਲੰਦ ਕੀਤੀ ਸੀ। ਇੱਥੇ ਜੇਲ੍ਹਾਂ ਦੇ ਵਿੱਚ ਜੇਲ੍ਹ ਅਧਿਕਾਰੀ ਅਕਸਰ ਹੀ ਨਜ਼ਰਬੰਦਾਂ ਲਈ ਜਿਹੜੀਆਂ ਸਰਕਾਰ ਵੱਲੋਂ ਸਹੂਲਤਾਂ ਨੇ ਉਹਦੇ ਵਿੱਚ ਘਪਲੇ ਕਰਦੇ ਆ, ਤੇ ਇਸ ਕਰਕੇ ਫਿਰ ਖਾਣਾ ਮਾੜਾ ਬਣਦਾ, ਤੇ ਜਿਹੜੇ ਨਜ਼ਰਬੰਦ ਹੁੰਦੇ ਆ ਉਹਨਾਂ ਦਾ ਹੁੰਦਾ ਹੀ ਆ ਵੀ ਅਸੀਂ ਭਾਈ ਇਹ ਚੀਜ਼ ਜਿਹੜੀ ਆ ਬਰਦਾਸ਼ਤ ਨਹੀਂ ਕਰ ਸਕਦੇ, ਸਾਡੇ ਬਣਦੇ ਹੱਕ ਸਾਨੂੰ ਦਿਓ। ਦੂਜਾ ਉੱਥੇ ਇਹ ਸੀਗਾ ਕਿ ਜਿਹੜੇ ਆਮ ਹਵਾਲਾਤੀ ਕੈਦੀ ਆ ਸਾਰੇ ਇਕੱਠੇ ਰੱਖੇ ਹੋਏ ਸੀਗੇ, ਤੇ ਨੌਜਵਾਨ ਚਾਹੁੰਦੇ ਸੀ ਜਾਂ ਜੇਲ੍ਹ ਦੇ ਨਜ਼ਰਬੰਦ ਲੋਕ ਚਾਹੁੰਦੇ ਸੀ ਵੀ ਜਿਨ੍ਹਾਂ ਨੂੰ ਬਿਮਾਰੀਆਂ ਨੇ, ਖਤਰਨਾਕ ਬਿਮਾਰੀਆਂ ਨੇ, ਉਹਨਾਂ ਨੂੰ ਥੋੜਾ ਜਿਹਾ ਵੱਖਰੀ ਵਰਗ 'ਚ ਰੱਖ ਲਿਆ ਜਾਵੇ। ਪਰ ਜਿਹੜੀ ਵੀ ਗੱਲ ਮਰਜ਼ੀ ਸੀ, ਜੇਲ੍ਹ ਪ੍ਰਸ਼ਾਸਨ ਨੇ ਜਿਸ ਤਰੀਕੇ ਨਾਲ ਇਹਨਾਂ ਮੰਗਾਂ ਦੀ, ਇਹਨਾਂ ਗੱਲਾਂ ਨੂੰ ਉਭਾਰਨ ਵਾਲੇ ਇਸ ਨੌਜਵਾਨ ਦੇ ਨਾਲ ਕਟਾਪਾ ਚਾੜ ਕੇ ਅੱਤਵਾਦੀ ਲਿਖਿਆ, ਇਹਦੇ ਤੋਂ ਸਰਕਾਰੀ ਜਿਹੜੀ ਇਸ ਵੇਲੇ ਦੀ ਬਿਰਤੀ ਆ ਉਹ ਸਿੱਧ ਹੁੰਦੀ ਹੈ। ਇਹਨਾਂ ਦੋਨਾਂ ਘਟਨਾਵਾਂ ਤੋਂ ਇੱਕ ਤਾਂ ਸਰਕਾਰੀ ਜਿਹੜੀ ਖਾਕੀ ਵਰਦੀ ਜਾਂ ਪ੍ਰਸ਼ਾਸਨਕ ਜਿਹੜਾ ਹਕੂਮਤੀ ਤੰਤਰ ਉਹ ਸਿੱਖੀ ਬਾਰੇ ਜਾਂ ਸਿੱਖਾਂ ਬਾਰੇ ਕਿਵੇਂ ਅੱਤਵਾਦੀ ਸਮਝਦਾ, ਉਹ ਗੱਲ ਆ ਗਈ ਹੈ। ਦੂਜਾ, ਜਿਵੇਂ ਸ਼ਰੇਆਮ ਦਿੱਲੀ ਦੇ ਵਿੱਚ ਉਹ ਸਿੱਖ ਨੌਜਵਾਨ ਦਾ ਕਟਾਪਾ ਚਾੜ ਕੇ ਕਤਲ ਕੀਤਾ ਗਿਆ, ਉਹ ਨਵੰਬਰ 84 ਵਾਲੀ ਬਿਰਤੀ ਫੇਰ ਸਾਹਮਣੇ ਆ ਗਈ ਹੈ। ਤੀਜੇ ਪਾਸੇ ਆ ਜਿਹੜੇ ਭਾਰਤ ਮਾਤਾ ਦੇ ਲਾਲ ਬਣੇ ਹੋਏ ਨੇ ਸਾਡੇ ਚੋਂ, ਜਿਹੜੇ ਸਿੱਖਾਂ ਨੂੰ ਮੱਤਾਂ ਦੇ ਦੇ ਕੇ ਹੰਭਾਈ ਫਿਰਦੇ ਆ ਵੀ ਅਮਨ ਕਾਨੂੰਨ ਚੇਤੇ ਰੱਖੋ ਜੀ, ਇਹ ਜੀ ਸੰਵਿਧਾਨ, ਇਹ ਜੀ ਪੁਲਿਸ, ਇਹ ਜੀ ਫਲਾਨੀ ਗੱਲ, ਇਹ ਇਸ ਵੇਲੇ ਚੁੱਪ ਨੇ। ਤੇ ਜਦੋਂ ਨਿਹੰਗ ਸਿੰਘਾਂ ਨੇ ਕੰਮ ਕੀਤਾ ਸੀ ਉਦੋਂ ਇਹਨਾਂ ਦੀਆਂ ਜਿਹੜੀਆਂ ਜੀਭਾਂ ਨੇ ਉਹ ਵਿੱਚ ਨਹੀਂ ਸੀ ਵੜਦੀਆਂ, ਲੁਤਰੋ ਚੁੱਪ ਨਹੀਂ ਸੀ ਕਰਦੇ। ਖੈਰ, ਗੱਲ ਇਹ ਆ ਕਿ ਨਵੰਬਰ 1984 ਮੌਕੇ ਜੋ ਕੁਝ ਹਿੰਦੂ ਕੱਟੜਵਾਦ ਨੇ ਕੀਤਾ ਜਾਂ ਜੋ ਹਕੂਮਤੀ ਸਰਪ੍ਰਸਤੀ ਹੇਠ ਸਿੱਖਾਂ ਦਾ ਘਾਣ ਹੋਇਆ, ਉਹਦੇ ਲਈ ਜਦੋਂ ਚਰਚਾ ਕਰਦੇ ਆ ਤਾਂ ਇਹ ਗੱਲ ਬੜੀ ਦਿਲ ਨੂੰ ਮਹਿਸੂਸ ਹੁੰਦੀ ਹੈ ਕਿ ਗੁਰੂ ਦੇ ਪਿਆਰੇ ਖਾਲਸੇ ਨੇ ਹਮੇਸ਼ਾ ਦੀਨ ਦੁਨੀ ਦੀ ਰਾਖੀ ਕੀਤੀ ਹੈ, ਹਮੇਸ਼ਾ ਹਰ ਇੱਕ ਦੀ ਬਾਹ ਫੜੀ ਹੈ। ਅੱਜ ਵੀ ਇੰਨੇ ਮਾੜੇ ਮਾਹੌਲ ਦੇ ਵਿੱਚ ਵੀ, ਇੰਨੇ ਹਿੰਦੂ ਤਵੀਆਂ ਦੇ ਸਤਾਏ ਹੋਣ ਦੇ ਬਾਵਜੂਦ ਅੱਜ ਵੀ ਜੇ ਕਿਸੇ ਸਿੱਖ ਦੇ ਦਰ ਤੇ ਆ ਕੇ ਕੋਈ ਹਿੰਦੂ ਕਹਿ ਦੇਵੇ ਕਿ ਮੇਰੇ ਨਾਲ ਜ਼ੁਲਮ ਹੋ ਰਿਹਾ, ਤਾਂ ਮੇਰੀ ਧੀ ਨਾਲ ਜਾਂ ਮੇਰੇ ਪਰਿਵਾਰ ਨਾਲ ਜ਼ੁਲਮ ਹੋ ਰਿਹਾ, ਤਾਂ ਸਿੱਖ ਆਪਦਾ ਫਰਜ਼ ਲਾਜ਼ਮੀ ਨਿਭਾਊਗਾ। ਇਹ ਅੱਜ ਵੀ ਮਤਲਬ ਅਸੀਂ ਗੱਲ ਇਹ ਕਹਿ ਸਕਦੇ ਆ ਕਿ ਇਦਾਂ ਹੈ। ਤੇ ਹਾਲਾਤ ਤਾਂ ਇੰਨੇ ਨੇ ਕਿ ਮੈਂ ਕਈ ਵਾਰੀ ਕਹਿੰਦਾ ਹੁੰਨਾ ਕਿ ਜਿਹੜਾ ਨਵੰਬਰ 1984 ਦਾ ਕਤਲੇਆਮ ਹੋਇਆ, ਉਦੋਂ 10 ਨਵੰਬਰ ਤੋਂ ਬਾਅਦ ਵਿੱਚ ਸਾਡੇ ਹਰ ਪਿੰਡ ਵਿੱਚ, ਹਰ ਘਰ ਵਿੱਚ ਪਤਾ ਲੱਗ ਗਿਆ ਸੀਗਾ ਕਿ ਦਿੱਲੀ ਵਿੱਚ ਸਿੱਖਾਂ ਦੇ ਘਰਾਂ ਦੇ ਉੱਤੇ ਨਿਸ਼ਾਨੀਆਂ ਲਾ ਕੇ, ਸਿੱਖਾਂ ਨੂੰ ਘਰਾਂ ਚੋਂ ਕੱਢ ਕੱਢ ਕੇ, ਗਲਾਂ 'ਚ ਟਾਇਰ ਪਾ ਕੇ, ਦਾੜੀਆਂ ਮੁੰਨੀਆਂ ਗਈਆਂ, ਕੇਸ ਮੁੰਨੇ ਗਏ, ਸਿੱਖਾਂ ਦਾ ਘਾਣ ਹੋਇਆ। ਦੂਜਾ, ਫਿਰ ਸਿੱਖਾਂ ਦੀਆਂ ਨੌਜਵਾਨ ਬੱਚੀਆਂ, ਧੀਆਂ, ਭੈਣਾਂ ਸਭ ਨਾਲ 2 ਮਹੀਨੇ ਦੀ ਬੱਚੀ ਤੋਂ ਲੈ ਕੇ 90 ਸਾਲ ਦੀ ਮਾਈ ਤੱਕ ਨੂੰ ਬਖਸ਼ਿਆ ਨਹੀਂ ਗਿਆ, ਬੇਪੱਤ ਕੀਤਾ ਗਿਆ। ਤੀਜਾ ਇਹ ਕਿ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਸਿੱਖਾਂ ਦੀਆਂ ਜਿਹੜੀਆਂ ਔਰਤਾਂ ਨੂੰ ਬੇਪੱਤ ਕਰਕੇ ਫਿਰ ਗੁਰਧਾਮਾਂ ਨੂੰ ਅੱਗਾਂ ਲਾਈਆਂ ਗਈਆਂ, ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕੀਤੀ ਗਈ, ਤੇ ਹੋਰ ਜੋ ਵੀ ਜ਼ੁਲਮ ਅਗਲਿਆਂ ਤੋਂ ਹੋਏ ਗਲਾਂ 'ਚ ਟਾਇਰ ਪਾ ਕੇ ਜਾਂ ਹੋਰ, ਉਹ ਸਾਰੇ ਕੀਤੇ ਗਏ। ਇਹ ਗੱਲ 10 ਨਵੰਬਰ 1984 ਤੱਕ ਪੰਜਾਬ ਦੇ ਹਰ ਘਰ 'ਚ, ਹਰ ਪਿੰਡ 'ਚ ਲੋਕਾਂ ਨੂੰ ਪਤਾ ਲੱਗ ਗਈ। ਜੇ ਉਹਨਾਂ ਵਰਗੇ ਹੀ ਸਿੱਖ ਹੁੰਦੇ ਤਾਂ ਕਹਾਣੀ ਕੁਝ ਹੋਰ ਹੋਣੀ। ਸਿੱਖ ਸਿੱਖ ਆ ਤੇ ਹਿੰਦੂ ਹਿੰਦੂ ਹੀ ਆ, ਤੇ ਜੇਕਰ ਸਿੱਖ ਉਹਨਾਂ ਵਰਗੇ ਹੁੰਦੇ ਤਾਂ ਪੰਜਾਬ ਦੇ ਵਿੱਚੋਂ ਵੀ ਇਹ ਖਬਰਾਂ ਮਿਲਦੀਆਂ ਘੱਟੋ ਘੱਟ 10 ਦਸੰਬਰ ਤੱਕ ਤਾਂ ਫਿਰ ਸਾਡਾ ਵੀ ਤਾਪ ਚੜਿਆ ਹੋਣਾ ਸੀ, ਅਸੀਂ ਵੀ ਗਰਮ ਹੋਏ ਹੋਣਾ ਸੀ, ਸਾਨੂੰ ਵੀ ਉਸ ਫਿਰਕਾ ਪ੍ਰਸਤੀ ਨੇ ਡੰਗਿਆ ਹੋਣਾ ਸੀ। ਪਰ 10 ਨਵੰਬਰ ਤੋਂ ਲੈ ਕੇ 10 ਦਸੰਬਰ ਤੱਕ ਜਾਂ 10 ਜਨਵਰੀ ਤੱਕ ਵੀ ਕੋਈ ਇਹੋ ਜਿਹੀ ਮੰਦਭਾਗੀ ਘਟਨਾ ਪੰਜਾਬ ਦੇ ਵਿੱਚ ਕਦੇ ਵਾਪਰੀ ਨਹੀਂ। ਇਹ ਆ ਸਾਡਾ ਗੁਰੂ ਸਾਹਿਬਾਨ ਦਾ ਫਲਸਫਾ, ਇਹ ਆ ਸਿੱਖੀ ਦੀ ਸੋਚ। ਤੇ ਨਹੀਂ ਤਾਂ ਜੇ ਸਿੱਖ ਵੀ ਉਹਨਾਂ ਵਰਗੇ ਹੁੰਦੇ ਤਾਂ 10 ਨਵੰਬਰ ਤੋਂ ਬਾਅਦ ਪੰਜਾਬ ਦੇ ਵਿੱਚ ਇਹੀ ਖਬਰਾਂ ਮਿਲਦੀਆਂ ਕਿ ਜਿਵੇਂ ਦਿੱਲੀ ਦੇ ਵਿੱਚ ਗੁਰਦੁਆਰਿਆਂ ਨੂੰ ਅੱਗਾਂ ਲਾਈਆਂ ਗਈਆਂ ਨੇ, ਪੰਜਾਬ 'ਚ ਮੰਦਿਰ ਸਾੜੇ ਗਏ। ਹੈਗੀ ਕੋਈ ਖਬਰ? ਬਿਲਕੁਲ ਨਹੀਂ ਹੈ। ਜਿਵੇਂ ਦਿੱਲੀ ਦੇ ਵਿੱਚ ਗੁਰਦੁਆਰਿਆਂ ਨੂੰ ਅੱਗਾਂ ਲਾ ਕੇ ਸਾੜਿਆ ਗਿਆ, ਉਵੇਂ ਪੰਜਾਬ 'ਚ ਮੰਦਿਰ ਸਾੜਿਆ ਗਿਆ, ਕਦੇ ਖਬਰ ਨਹੀਂ ਆਈ। ਨਾ ਇਹ ਆਈ ਆ ਵੀ ਕਿਸੇ ਗੁਰਦੁਆਰੇ, ਜਿਵੇਂ ਉਹਨਾਂ ਨੇ ਗੁਰਦੁਆਰਿਆਂ ਦੇ ਬਥੇਰਿਆਂ ਦੇ ਮੰਦਿਰ ਬਣਾ ਲਏ, ਕਦੇ ਪੰਜਾਬ 'ਚੋਂ ਖਬਰ ਆਈ ਆ ਵੀ ਗੁਰਦੁਆਰੇ ਦਾ ਮੰਦਿਰ ਬਣਾਤਾ ਹੋਵੇ? ਬਿਲਕੁਲ ਨਹੀਂ ਆ ਸਕੀ, ਨਾ ਆਏਗੀ, ਕਿਉਂਕਿ ਸਿੱਖ ਗੁਰੂ ਸਾਹਿਬਾਨ ਦੇ ਫਲਸਫੇ ਅਨੁਸਾਰ ਚੱਲਦਾ। ਸਾਡੇ ਉੱਥੇ
अजकल सारिਆਂ ਨੂੰ ਬੰਦੀ ਛੋੜ ਦਿਹਾੜਾ ਚੇਤੇ ਆ, ਦੀਵਾਲੀ ਨਾਲ ਜੋੜ ਕੇ ਵੀ ਇਹਨੂੰ ਮਨਾਇਆ ਜਾਂਦਾ ਹੈ। ਤੇ ਉੱਥੇ ਜਦੋਂ 6ਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚ ਰਹੇ ਨੇ, ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ। ਉਸ ਗੁਰਦੁਆਰਾ ਸਾਹਿਬ ਨੂੰ 1984 ਚ ਕਿਸੇ ਮਾਤਾ ਦਾ ਮੰਦਿਰ ਬਣਾ ਦਿੱਤਾ ਗਿਆ। ਅੱਜ ਉਹ ਮੰਦਿਰ ਬਣ ਚੁੱਕਿਆ। ਤੇ ਕਾਂਸ਼ੀ ਬਨਾਰਸ ਦੇ ਵਿੱਚ ਜਿਹੜਾ ਹਰਕੀ ਪੌੜੀ ਵਾਲਾ ਗੁਰਦੁਆਰਾ ਗੁਰੂ ਨਾਨਕ ਪਾਤਸ਼ਾਹ ਦੀ ਫੇਰੀ ਮੌਕੇ ਉਹਨਾਂ ਦੇ ਉਸ ਇਤਿਹਾਸਕ ਜਿਹੜਾ ਘਟਨਾਕ੍ਰਮ ਆ, ਉਸ ਗੱਲ ਨੂੰ ਮੁੱਖ ਰੱਖ ਕੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਸੀ, ਉਹਦਾ ਵੀ ਇਹਨਾਂ ਨੇ ਮੰਦਿਰ ਬਣਾ ਦਿੱਤਾ ਹੋਇਆ। ਸੋ ਜਿਹੜੇ ਇਹੋ ਜਿਹੇ 500 ਤੋਂ ਵੱਧ ਗੁਰਦੁਆਰਾ ਸਾਹਿਬਾਨ ਨੇ ਜਿਨ੍ਹਾਂ ਦਾ ਮੰਦਰੀਕਰਨ ਕਰ ਦਿੱਤਾ ਗਿਆ, ਮੰਦਿਰ ਬਣਾ ਦਿੱਤੇ ਗਏ। ਪਰ ਪੰਜਾਬ ਦੀ ਧਰਤੀ ਉੱਤੇ ਕਦੇ ਇਹ ਨਹੀਂ ਵਾਪਰੇਗਾ, ਜਾਂ ਕਦੇ ਕੋਈ ਮੰਦਿਰ ਜਿਹੜਾ ਹੈਗਾ ਉਹਨੂੰ ਗੁਰਦੁਆਰੇ ਜਿਹੜਾ ਹੈਗਾ ਇਸ ਤਰੀਕੇ ਨਾਲ ਧੱਕੇ ਨਾਲ ਜ਼ੁਲਮ ਨਾਲ ਨਹੀਂ ਕੀਤਾ ਜਾਏ। ਇਹ ਆਪ ਤਾਂ ਪਿੱਟਦੇ ਨੇ ਕਿ ਸਾਡੀ ਬਾਬਰੀ ਮਸਜਿਦ ਆ ਜਿਹੜੀ, ਇੱਥੇ ਜੀ ਮੰਦਿਰ ਹੁੰਦਾ ਸੀ, ਜਾਂ ਹੋਰ ਕਈ ਬਾਰੇ ਕਹਿੰਦੇ ਆ ਵੀ ਇੰਨੀਆਂ ਜਿਹੜੀਆਂ ਮਸਜਿਦਾਂ ਨੇ ਇਹਨਾਂ ਤੇ ਇਹ ਅਸਲ ਵਿੱਚ ਮੰਦਿਰ ਨੇ। ਪਰ ਇਹਨਾਂ ਨੇ ਖੁਦ ਖਾਲਸੇ ਨਾਲ ਜੋ ਕੀਤਾ ਉਹ ਤੁਹਾਡੇ ਸਾਹਮਣੇ ਆ। ਹੁਣ ਗੱਲ ਇਹ ਆ ਕਿ ਜਿਹੜਾ ਕੁਛ ਨਵੰਬਰ 1984 ਨੂੰ ਇਹਨਾਂ ਹਿੰਦੂ ਅੱਤਵਾਦੀਆਂ ਨੇ ਕੀਤਾ ਕਿ ਮੰਦਿਰਾਂ ਗੁਰਦੁਆਰੇ ਜਿਹੜੇ ਆ ਉਹਨਾਂ ਨੂੰ ਨਿਸ਼ਾਨਾ ਬਣਾਇਆ, ਗੁਰੂ ਦੇ ਖਾਲਸੇ ਨੇ ਇੰਜ ਨਹੀਂ ਕੀਤਾ। ਤੇ ਜੇਕਰ ਇਹਨਾਂ ਨੇ ਦਿੱਲੀ ਦੇ ਵਿੱਚ ਸਿੱਖਾਂ ਦੀਆਂ ਦਾੜੀਆਂ ਮੁੰਨੀਆਂ, ਕੇਸ ਮੁੰਨੇ ਤੇ ਸਿੱਖਾਂ ਨੂੰ ਬੇਪੱਤ ਕਰਕੇ ਪੱਗਾਂ ਉਛਾਲ ਕੇ ਗਾਲਾਂ 'ਚ ਟਾਇਰ ਪਾ ਕੇ ਅੱਗ ਲਾਈ ਆ, ਤਾਂ ਪੰਜਾਬ ਦੇ ਵਿੱਚ ਕਿਸੇ ਹਿੰਦੂ ਨਾਲ ਇਦਾਂ ਨਹੀਂ ਹੋਇਆ। ਜੇ ਇਹਨਾਂ ਨੇ ਉੱਥੇ ਸਿੱਖ ਬੀਬੀਆਂ ਬੇਪੱਤ ਕੀਤੀਆਂ ਤਾਂ ਪੰਜਾਬ ਦੀ ਧਰਤੀ ਉੱਤੇ ਕਿਸੇ ਹਿੰਦੂ ਔਰਤ ਨੂੰ ਇਸ ਤਰ੍ਹਾਂ ਬੇਪੱਤ ਨਹੀਂ ਕਰਨਾ ਨਹੀਂ ਹੋਏ, ਕਿਉਂਕਿ ਜਿਹੜੇ ਗੁਰੂ ਸਾਹਿਬਾਨ ਦੇ ਆਦਰਸ਼ ਨੇ ਉਹ ਵੀ, ਤੇ ਸੰਤ ਭਿੰਡਰਾਂ ਵਾਲੇ ਵੀ ਇਹ ਕਹਿੰਦੇ ਹੁੰਦੇ ਸੀ ਵੀ ਸਮਾਂ ਜਿੰਨਾ ਮਰਜ਼ੀ ਮਾੜਾ ਆ ਜਾਵੇ, ਪਰ ਕਿਸੇ ਦੀ ਵੀ ਧੀ ਭੈਣ ਤੇ ਹਿੰਦੂ ਦੀ ਤੇ ਖਾਸ ਤੌਰ ਦੇ ਉੱਤੇ ਕੋਈ ਇਸ ਤਰ੍ਹਾਂ ਗੱਲ ਨਹੀਂ ਹੋਣੀ ਚਾਹੀਦੀ, ਨਹੀਂ ਹੋਈ। ਇਹ ਆ ਜਿਹੜਾ ਸਾਡਾ ਇਖਲਾਕ ਆ, ਜਿਹੜਾ ਸਾਡਾ ਉੱਚਾ ਸੁੱਚਾ ਜੀਵਨ ਆ, ਜਿਹੜਾ ਸਾਡਾ ਕਿਰਦਾਰ ਆ। ਵੀ ਦਿੱਲੀ ਦੇ ਵਿੱਚ ਤਾਂ ਇਹਨਾਂ ਨੇ ਇੱਕ ਵਿਧਵਾਵਾਂ ਦੀ ਕਲੋਨੀ ਬਣਾ ਦਿੱਤੀ ਹੈ। ਅਸੀਂ ਸਾਡੇ ਰਾਗੀ ਢਾਡੀ ਕਥਾਕਾਰ ਪ੍ਰਚਾਰਕ ਜਾਂ ਹੋਰ ਬੜਾ ਇਤਿਹਾਸਕ ਦਸਤਾਵੇਜ਼ ਨੇ ਕਿ ਗੁਰੂ ਸਾਹਿਬਾਨ ਦੇ ਫਲਸਫੇ ਉੱਤੇ ਚੱਲਦਿਆਂ ਹੋਇਆਂ ਕਿਵੇਂ ਗੁਰੂ ਦੇ ਪਿਆਰੇ ਖਾਲਸੇ ਨੇ ਆਪਦਾ ਧਰਮ ਨਿਭਾਇਆ, ਆਪਦਾ ਫਰਜ਼ ਨਿਭਾਇਆ। 9ਵੇਂ ਪਾਤਸ਼ਾਹ ਉਹਨਾਂ ਬਾਰੇ ਆਪਾਂ ਸਾਰੇ ਜਾਣਦੇ ਹਾਂ ਕਿ ਤਿਲਕ ਜਨੇਊ ਦੀ ਰਾਖੀ ਲਈ ਕਿਵੇਂ ਸ਼ਹਾਦਤ ਦਿੱਤੀ। ਉਹਨਾਂ ਦਾ ਸੀਸਗੰਜ ਸਾਹਿਬ ਦਾ ਜਿਹੜਾ ਗੁਰਦੁਆਰਾ ਸਾਹਿਬ ਆ, ਜਿੱਥੇ ਚਾਂਦਨੀ ਚੌਂਕ ਦੇ ਵਿੱਚ ਉਹ ਮਹਾਨ ਸ਼ਹਾਦਤ ਹੋਈ, ਤੇ ਉਹਨਾਂ ਦਾ ਜਿਹੜਾ ਸੀਸ ਆ ਉਹ ਭਾਈ ਜੈਤਾ ਜੀ ਲੈ ਆਏ। ਤੇ ਜਿਹੜਾ ਧੜ ਸੀ ਉਹ ਜਿੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਬਣਿਆ ਉਸ ਸਥਾਨ ਤੇ ਉੱਤੇ ਸੰਸਕਾਰਿਆ ਗਿਆ ਸੀਗਾ ਧੜ। ਤੇ ਉਹ ਗੁਰਦੁਆਰਾ ਜਿਹੜਾ 9ਵੇਂ ਪਾਤਸ਼ਾਹ ਤਿਲਕ ਜਨੇਊ ਦੀ, ਜਿਨ੍ਹਾਂ ਦੀ ਤਿਲਕ ਜਨੇਊ ਦੀ ਰਾਖੀ ਲਈ ਸ਼ਹਾਦਤ ਹੈ, ਇਹਨਾਂ ਨੇ ਤਾਂ ਉਹ ਸਥਾਨ ਨਹੀਂ ਬਖਸ਼ਿਆ। 9ਵੇਂ ਪਾਤਸ਼ਾਹ ਦਾ ਸਥਾਨ ਹੋਵੇ ਤੇ ਇਹਨਾਂ ਨੂੰ ਉਸ ਮੌਕੇ ਹੱਥ ਨਹੀਂ ਕੰਬੇ, ਜ਼ਮੀਰ ਨੇ ਲਾਹਨਤਾਂ ਨਹੀਂ ਪਾਈਆਂ, ਔਰ ਅੱਜ ਤੱਕ ਨਹੀਂ ਸ਼ਰਮ ਆਈ ਕਿ ਅਸੀਂ ਕੀ ਕਰਤੂਤ ਕੀਤੀ ਆ। ਉਸ ਗੁਰਦੁਆਰਾ ਸਾਹਿਬ ਨੂੰ ਵੀ ਨਿਸ਼ਾਨਾ ਬਣਾਇਆ ਸੀ। ਤੋ ਜਿਹੜੇ ਲੋਕ ਦਿੱਲੀ ਦੇ ਵਿੱਚ ਭਾਰਤ ਦੀ ਰਾਜਧਾਨੀ ਆ, ਕਿਸੇ ਹੋਰ ਮੁਲਕ ਦੇ ਵਿੱਚ ਜਾਂ ਕਿਸੇ ਮੁਲਕ ਦੀ ਰਾਜਧਾਨੀ ਦੇ ਵਿੱਚ ਇਦਾਂ ਦੀ ਵਿਡੋ ਕਲੋਨੀ ਹੈ। ਵਿਡੋ ਕਲੋਨੀ ਜੇ ਕਿਤੇ ਹੈ ਤਾਂ ਉਹ ਭਾਰਤ ਵਿੱਚ ਹੈ, ਦਿੱਲੀ ਵਿੱਚ ਹੈ। ਤੇ ਇਸ ਵਿਡੋ ਕਲੋਨੀ ਦੇ ਬਾਰੇ ਇਹਨਾਂ ਦੀ ਕੀ ਵਿਆਖਿਆ ਇਹ ਤਾਂ ਵਾਹਿਗੁਰੂ ਜਾਣਨ, ਪਰ ਇਤਿਹਾਸਕ ਤੌਰ ਤੇ ਸਿੱਖ ਨਜ਼ਰੀਏ ਤੋਂ ਵਿਆਖਿਆ ਤਾਂ ਹੁਣ ਇਹ ਬਣਦੀ ਆ ਕਿ ਗੁਰੂ ਸਾਹਿਬਾਨ ਨੇ, ਗੁਰੂ ਦੇ ਪਿਆਰੇ ਖਾਲਸੇ ਨੇ ਜੋ ਅਹਿਸਾਨ ਹਿੰਦੂ ਉੱਤੇ ਕੀਤੇ, ਹਿੰਦੂ ਲੋਕਾਂ ਉੱਤੇ ਕੀਤੇ, ਤਿਲਕ ਜਨੇਊ ਦੀ ਰਾਖੀ ਲਈ ਕੀਤੇ, ਜੋ ਸੇਵਾਵਾਂ ਕੀਤੀਆਂ, ਜੋ ਅਹਿਸਾਨ ਤੇ ਮਿਹਰਬਾਨੀਆਂ ਕੀਤੀਆਂ, ਉਹਦੇ ਬਦਲੇ 'ਚ ਜਿਹੜਾ ਹਿੰਦੂ ਦਾ ਜਵਾਬ ਆ ਉਹ ਇਹ ਆ ਕਿ ਆਹ ਲਓ ਜੀ ਸਿੱਖੋ, ਵਿਡੋ ਕਲੋਨੀ ਬਣਾਤੀ, ਤੁਹਾਡੀ ਵਿਧਵਾਵਾਂ ਦੀ ਕਲੋਨੀ ਬਣਾ। ਹੁਣ ਇਸ ਤਰੀਕੇ ਦੇ ਲੋਕਾਂ ਨਾਲ ਗੁਰੂ ਦੇ ਪਿਆਰੇ ਖਾਲਸੇ ਦਾ ਵਾਹ ਪਿਆ ਹੋਇਆ, ਤੇ ਇਹ ਗੱਲ ਹੁਣ ਕਿੱਧਰ ਨੂੰ ਜਾਊਗੀ ਜਦੋਂ ਕਿ ਇੱਕ ਪਾਸੇ ਤਾਂ ਸਾਨੂੰ ਹਿੰਦੂ ਸਿੱਖ ਏਕਤਾ ਬੜਾ ਦੁਖੀ ਕਰਦੀ, ਦੂਜੇ ਪਾਸੇ ਸਾਡਾ ਜਿਹੜਾ ਫਰਜ਼ ਵਾ, ਜਿਹੜੀ ਸਾਡੀ ਜ਼ਮੀਰ ਆ, ਉਹ ਸਾਨੂੰ ਇਸ ਗੱਲ ਲਈ ਪ੍ਰੇਰਦੀ ਆ ਕਿ ਇਹਨਾਂ ਤੋਂ ਖਹਿੜਾ ਛੁਡਵਾ ਲਓ ਜੇ ਛੁਡਾ ਹੁੰਦਾ। ਕਿਉਂਕਿ ਇਹ ਲੋਕ ਜਿਹੜੇ ਆ, ਇਹਨਾਂ ਨੇ ਜੋ ਕੁਝ ਉਦੋਂ ਕੀਤਾ, ਸਾਡੇ ਪਿਆਰੇ ਸਤਿਕਾਰਯੋਗ ਸਰਦਾਰ ਅਜਮੇਰ ਸਿੰਘ ਦੀ ਕਿਤਾਬ 1984 ਅਣਚਿਤ ਵਿਆਹ ਕਹਿਰ,
ਜਦੋਂ ਇਹਦੇ ਚ ਫਿਰਕੂ ਇਹਨਾਂ ਦੀ ਭਾਵਨਾ ਦੇਖਦੇ ਆ, ਕਿਵੇਂ ਇਹਨਾਂ ਨੇ ਗੁਰਦੁਆਰਾ ਸਾਹਿਬਾਨ ਨੂੰ ਅੱਗਾਂ ਲਾਈਆਂ, ਕਿਵੇਂ ਗ੍ਰੰਥੀ ਸਿੰਘ ਨੂੰ ਪਹਿਲਾਂ ਮੰਜੇ ਉੱਤੇ ਬੰਨ ਕੇ ਫਿਰ ਉਹਨੂੰ ਅੱਗ ਲਾਈ, ਤੇ ਕਿਸ ਤਰੀਕੇ ਦੇ ਨਾਲ ਧਾੜਵੀਆਂ ਵਾਂਗੂ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਜੋ ਬੇਅਦਬੀ ਕੀਤੀ। ਉਹ ਫਿਰਕੂ ਜਨੂਨ ਜਿਹੜਾ ਹੈ ਉਹਨੂੰ ਦੇਖ ਕੇ ਇਹ ਮਤਲਬ ਕਹਿਣਾ ਕਿ ਜੀ ਹਿੰਦੂ ਸਿੱਖ ਏਕਤਾ, ਸ਼ਰਮ ਆਉਂਦੀ ਆ ਕਿ ਹਿੰਦੂ ਸਿੱਖ ਏਕਤਾ ਕਿੰਨਾ ਕੁ ਟਾਈਮ ਚੱਟੀ ਜਾਣੀ ਹੈ। ਕਿਹੜੀ ਏਕਤਾ ਜੀ? ਅਗਲਿਆਂ ਨੂੰ ਤਾਂ ਤੁਹਾਡੇ ਗੁਰਦੁਆਰਾ ਸਾਹਿਬਾਨ ਚੁੱਭਦੇ ਆ, ਤੁਹਾਡਾ ਗੁਰੂ ਗ੍ਰੰਥ ਸਾਹਿਬ ਚੁੱਭਦਾ, ਤੇ ਅੱਜ ਤੱਕ ਕਦੇ ਕਿਸੇ ਹਿੰਦੂ ਨੇ ਇਸ ਗੱਲ ਲਈ ਸ਼ਰਮ ਨਹੀਂ ਮੰਨੀ ਕਿ ਅਸੀਂ ਉਦੋਂ ਕੀ ਕਰਤੂਤ ਕੀਤੀ। ਉਹਨਾਂ ਨੂੰ ਤਾਂ ਇਹ ਗੱਲ ਦਾ ਕੋਈ ਮਤਲਬ ਹੀ ਕੋਈ ਨਹੀਂ। ਉਹ ਕਹਿੰਦਾ ਏਡੀ ਕਿੱਡੀ ਗੱਲ ਆ ਜੇ ਤੁਹਾਡੇ। ਔਰ ਦੂਜੇ ਪਾਸੇ ਉਸ ਮੌਕੇ ਹੋਰ ਵੀ ਜ਼ਿਆਦਾ ਸ਼ਰਮ ਆਉਂਦੀ ਆ ਜਦੋਂ ਸਾਡੇ ਬੰਦੇ ਭਕਾਈ ਮਾਰਨਗੇ ਵੀ ਜੀ ਹਿੰਦੂ ਵੀ ਗੁਰੂ ਗ੍ਰੰਥ ਸਾਹਿਬ ਨੂੰ ਬੜਾ ਮੰਨਦੇ ਆ। ਭਾਈ ਜੇ ਮੰਨਦੇ ਆ ਤਾਂ ਪੰਜਾਬ ਦੇ ਵਿੱਚ ਜਦੋਂ ਬੇਅਦਬੀਆਂ ਹੋਈਆਂ ਨੇ ਉਦੋਂ ਕਿਸੇ ਹਿੰਦੂ ਨੂੰ ਕਾਹਤੋਂ ਨਹੀਂ ਗੁੱਸਾ ਆਇਆ ਹੈਗਾ ਵੀ ਕਿਸੇ ਬੇਅਦਬੀ ਕਰਨ ਵਾਲੇ ਦੇ ਗਾਟਾ ਮੈਂ ਵੀ ਲਾਵਾਂ, ਮੈਂ ਵੀ ਇਹਨੂੰ ਮੰਨਦਾ, ਮੇਰਾ ਵੀ ਇਹ ਇਸ਼ਟ ਵਾ। ਨਹੀਂ ਹੈਗਾ ਇਸ਼ਟ ਉਹਨਾਂ। ਅਗੇ ਜੀ ਦਰਬਾਰ ਸਾਹਿਬ ਬੜਾ ਆਉਂਦੇ ਆ ਹਿੰਦੂ। ਭਾਈ ਜਦੋਂ ਅਕਾਲ ਤਖਤ ਸਾਹਿਬ ਢਹਿ ਢੇਰੀ ਹੋਇਆ ਪਿਆ ਸੀ ਉਹਦੇ ਲੱਡੂ ਕਦੋਂ ਬਣਦੇ ਫਿਰਦੇ ਸੀਗੇ ਜੇਕਰ ਇੰਨਾ ਹੀ ਇਹਨਾਂ ਨੂੰ ਧਰਮ ਨਾਲ ਸਾਡੇ ਨਾਲ ਹੈਗਾ। ਹਕੀਕਤ ਇਹ ਆ ਕਿ ਇਹ ਚੀਜ਼ ਦੇ ਬੜੇ ਹੋਰ ਤਰ੍ਹਾਂ ਦੇ ਅਰਥ ਹੋਣਗੇ। ਜੋ ਅਰਥ ਆਪਾਂ ਲਈ ਫਿਰਦੇ ਆ ਕਿ ਜੀ ਇਹ ਸਿੱਖੀ ਨੂੰ ਜਾਂ ਸਿੱਖਾਂ ਨੂੰ, ਇਹਨਾਂ ਦਾ ਅਰਥ ਕੁਝ ਹੋਰ ਆ। ਔਰ ਨਵੰਬਰ 1984 ਨੇ, ਜੂਨ 1984 ਨੇ ਜੇ ਸਾਡੇ ਕਪਾਟ ਅਜੇ ਵੀ ਨਹੀਂ ਖੁੱਲੇ ਤੇ ਫੇਰ ਅਸੀਂ ਹੋਰ ਕਿੰਨਾ ਕੁ ਘਾਣ ਕਰਾਵਾਂਗੇ। ਉਸ ਤੋਂ ਅਗਲੀ ਗੱਲ ਇਹ ਹੈ ਕਿ ਜਿਹੜਾ ਭਾਰਤੀ ਲੋਕਤੰਤਰ, ਸੰਵਿਧਾਨ, ਕਾਨੂੰਨ, ਇਹਦੀ ਦਹਾਈ ਦੇ ਕੇ ਸਾਡੇ ਸੰਗਲ ਗਲ ਚ ਪਾਇਆ ਜਾ ਰਿਹਾ, ਇਹਦੇ ਉੱਤੇ ਵੀ ਸਾਨੂੰ ਆਪਦਾ ਮਨ ਮਜ਼ਬੂਤ ਕਰਨਾ ਪੈਣਾ। ਇਹ ਜਿਹੜਾ ਲੋਕਤੰਤਰ ਆ, ਇਹ ਜਿਹੜਾ ਸੰਵਿਧਾਨ ਆ, 105 ਕਹਿੰਦੇ ਆ ਸੋਧਾਂ ਹੋ ਚੁੱਕੀਆਂ ਹੁਣ ਤੱਕ। 105 ਅਮੈਂਡਮੈਂਟਸ ਭਾਰਤ ਦੇ ਸੰਵਿਧਾਨ ਚ ਹੋ ਚੁੱਕੀਆਂ ਨੇ। ਜਿੱਦਣ ਭਾਰਤ ਦੀ ਪਾਰਲੀਮੈਂਟ ਦੇ ਵਿੱਚ, ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਭਾਗਵੇਂ ਬ੍ਰਿਗੇਡ ਦੀ ਪੂਰੀ ਮੈਜੋਰਟੀ ਹੋ ਗਈ ਤੇ ਉਦੋਂ ਇਹ ਕੋਈ ਇਹੋ ਜਿਹੀ ਸੋਧ ਵੀ ਕਰ ਸਕਦੇ ਆ ਕਿ ਪੂਰਾ ਸੰਵਿਧਾਨ ਹੀ ਸੋਧ ਕਰ ਦਿੰਦੇ ਆ ਜੀ, ਪੂਰਾ ਸੰਵਿਧਾਨ ਹੀ ਬਦਲਣਾ ਚਾਹੀਦਾ। ਕੋਈ ਵੱਡੀ ਗੱਲ ਨਹੀਂ ਇਹਨਾਂ ਲਈ, ਕਿਉਂਕਿ ਕਾਨੂੰਨੀ ਤੌਰ ਤੇ ਚੁਣੇ ਹੋਏ, ਸੰਵਿਧਾਨਕ ਤੌਰ ਤੇ ਚੁਣੇ ਹੋਏ ਪਾਰਲੀਮੈਂਟ ਮੈਂਬਰ ਆ ਜਿਹੜੇ, ਜਦੋਂ ਉਹ ਸਾਰੇ ਦੇ ਸਾਰੇ ਸਰਬਸੰਮਤੀ ਨਾਲ ਜਾਂ ਬਹੁ ਸੰਮਤੀ ਨਾਲ ਇਹ ਲੈ ਆਉਣਗੇ ਤਾਂ ਇਹ ਚੀਜ਼ ਉੱਥੇ ਬਣ ਸਕਦੀ। ਫਿਰ ਜਿਹੜੇ ਸੰਵਿਧਾਨ ਦੀ ਦਹਾਈ ਦੇ ਕੇ ਅੱਜ ਸਾਨੂੰ ਕਿਹਾ ਜਾ ਰਿਹਾ ਕਿ ਇਹਦੇ ਗੁਲਾਮ ਬਣੇ ਰਹੋ, ਉਹ ਕਿਹੜੇ ਖੂਹ 'ਚ ਜਾ ਕੇ ਡਿੱਗਣਗੇ ਜਦੋਂ ਸੰਵਿਧਾਨ ਹੀ ਅਗਲੇ ਬਦਲ ਲੈਣਗੇ। ਜੇ 105 ਵਾਰੀ ਪਹਿਲਾਂ ਸੋਧਾਂ ਹੋ ਸਕਦੀਆਂ ਨੇ ਤਾਂ ਗਾਹਾਂ ਵੀ ਹੋ ਸਕਦੀਆਂ ਨੇ। ਅਗਲੇ ਆਪਦੀ ਮਰਜ਼ੀ ਦੇ ਹਿਸਾਬ ਨਾਲ ਜਦੋਂ ਮਰਜ਼ੀ ਸੋਧਾਂ ਕਰ ਸਕਦੇ ਆ ਤੇ ਕੋਈ ਉਹਨਾਂ 'ਚੋਂ ਇਹ ਵੀ ਆ ਸਕਦਾ ਹੈਗਾ ਵੀ 100 ਸੁਨਿਆਰ ਦੀ ਮਾਰਨ ਨਾਲੋਂ ਇੱਕ ਲਹਾਰ ਦੀ ਮਾਰੋ ਤੇ ਇਸ ਮੁਲਕ ਨੂੰ ਹਿੰਦੂ ਰਾਸ਼ਟਰ ਘੋਸ਼ਿਤ ਕਰਕੇ ਕੰਮ ਨਿਬੇੜੋ ਵਿੱਚ। ਤੇ ਜਿੱਦਾਂ ਭਾਗਵੇਂ ਵਰਗੇ, ਅੱਜ ਮੈਂ ਇੱਕ ਗੱਲ ਹੋਰ ਕਹਿਣਾ, ਇਹ ਜਿਹੜਾ ਸੰਵਿਧਾਨ ਆ ਜਾਂ ਇਹ ਜਿਹੜੇ ਕਾਨੂੰਨ ਨੇ, ਇਹ ਜਦੋਂ ਕਾਂਗਰਸ ਵਰਗੀ ਧਰਮ ਨਿਰਪੱਖ ਕਹਾਉਣ ਵਾਲੀ ਜਮਾਤ ਸੀਗੀ, ਸਾਡਾ ਤਾਂ ਉਦੋਂ ਵੀ ਇਸ ਸੰਵਿਧਾਨ ਨੇ ਜਾਂ ਇਸ ਕਾਨੂੰਨ ਨੇ, ਇਸ ਤਿਰੰਗੇ ਨੇ ਕੁਝ ਨਹੀਂ ਸਵਾਰਿਆ। ਉਲਟਾ ਸਾਡਾ ਜਿਹੜਾ ਕਹਾਣ ਆ ਉਹ ਧਰਮ ਨਿਰਪੱਖ ਕਹਾਉਣ ਵਾਲੀ ਕਾਂਗਰਸ ਦੇ ਵੇਲੇ ਜ਼ਿਆਦਾ ਹੋਇਆ। ਹੁਣ ਤਾਂ ਆਈ ਉਹ ਹੈ ਜਿਹੜੇ ਐਲਾਨੀਆਂ ਤੌਰ ਦੇ ਉੱਤੇ ਹਿੰਦੂ ਕੱਟੜਵਾਦ ਦੇ, ਹਿੰਦੂ ਰਾਸ਼ਟਰ ਦੇ ਹਮਾਇਤੀ ਨੇ ਭਗਵੇਂ ਬ੍ਰਿਗੇਡ ਵਾਲੇ। ਤੇ ਜਿਸ ਤਰੀਕੇ ਦਾ ਮਾਹੌਲ ਅਗਲਾ ਨੇ ਬਣਾਇਆ ਹੋਇਆ ਸਾਰੇ ਮੁਲਕ ਦੇ ਵਿੱਚ, ਜਦੋਂ ਉਹਨਾਂ ਦੀ ਮੈਜੋਰਟੀ ਹੋ ਗਈ ਉਦੋਂ ਜਿਹੜੇ ਚੰਦ ਉਹਨਾਂ ਨੇ ਚਾੜਨੇ ਆ, ਉਹਨਾਂ ਨੂੰ ਦੇਖ ਕੇ ਆਪਾਂ ਜੇ ਕੋਈ ਸੋਚ ਵਿਚਾਰ ਨਾ ਕੀਤੀ, ਜੇ ਕੋਈ ਬਚਾਅ ਦੀ ਵਿਉਂਤਬੰਦੀ ਨਾ ਕੀਤੀ ਤਾਂ ਬੜਾ ਔਖਾ ਹੋ ਜਾਊ। ਚੇਤੇ ਕਰੋ ਬਈ ਜਦੋਂ ਤਿਲਕ ਜਨੇਊ ਵਾਲਿਆਂ ਨੂੰ ਖਤਰਾ ਹੋਇਆ, ਉਸ ਮੌਕੇ ਉਹ ਆਏ ਸੀ ਗੁਰੂ ਘਰ ਵੱਲ ਭੱਜੇ। ਤੇ ਅੱਜ ਜੋ ਮਾਹੌਲ ਆ ਇਹਦੇ ਵਿੱਚ ਆਪਾਂ ਨੂੰ ਅਜੇ ਬਹੁਤੇ ਲੋਕਾਂ ਦੀਆਂ ਅੱਖਾਂ ਨਹੀਂ ਖੁੱਲੀਆਂ ਔਰ ਬੜੀ ਔਖੀ ਆ ਇਹ ਸਥਿਤੀ ਕਿ ਹਿੰਦੂ ਦੀ ਹਕੀਕਤ ਜਿਹੜੀ ਆ, ਜਿਹੜੀ ਜਨਾਹ ਵੀ ਕਹਿੰਦਾ ਮਰ ਗਿਆ, ਵੀ ਤੁਸੀਂ ਤਾਂ ਉਦੋਂ ਸਮਝੋਗੇ ਜਦੋਂ ਇਹ ਤੁਹਾਡੇ ਹਾਕਮ ਹੋਣਗੇ। ਤੇ ਜਦੋਂ ਮੁਲਕ ਦੀ ਪਾਰਲੀਮੈਂਟ ਵਿੱਚ, ਅਸੈਂਬਲੀਆਂ ਦੇ ਵਿੱਚ ਇਹੋ ਜਿਹੇ ਕਾਨੂੰਨ, ਇਹੋ ਜਿਹੇ ਬਿੱਲ ਇਹ ਲਿਆਉਣ ਵਾਲੀ ਸਥਿਤੀ ਵਿੱਚ ਆ ਗਈ
ਹਿੰਦੂ ਗੌਰਵ ਦੇ ਨਾਂ ਹੇਠ ਸਾਰੀਆਂ ਘੱਟ ਗਿਣਤੀਆਂ ਨੂੰ ਆਪਦੇ ਵਿੱਚ ਜਜ਼ਬ ਕਰਨ ਦੇਣ ਦੇ ਲਈ ਜਿਹੜਾ ਇਹਨਾਂ ਦਾ ਏਜੰਡਾ ਵਾ ਵੀ ਇੱਕ ਮੁਲਕ, ਇੱਕ ਬੋਲੀ, ਇੱਕ ਪਹਿਰਾਵਾ, ਇੱਕ ਸੱਭਿਆਚਾਰ, ਇੱਕੋ ਇੱਕ ਜੀ ਹਿੰਦੂ। ਜਿਵੇਂ ਔਰੰਗਜ਼ੇਬ ਉਹਨਾਂ ਬਾਰੇ ਕਿਹਾ ਜਾਂਦਾ ਵੀ ਉਹ ਸਾਰਿਆਂ ਨੂੰ ਇਸਲਾਮਿਕ ਝੰਡੇ ਹੇਠ ਲਿਆਉਣਾ ਚਾਹੁੰਦੇ ਸੀ, ਮੁਸਲਮਾਨ ਬਣਾਉਣਾ ਚਾਹੁੰਦੇ ਸੀ, ਉਵੇਂ ਹੁਣ ਇਹਨਾਂ ਦਾ ਕੰਮ। ਖਾਲਸੇ ਨੇ ਤਾਂ ਉਦੋਂ ਵੀ ਗੁਰੂ ਘਰ ਨੇ ਉਦੋਂ ਵੀ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਦੀਨ ਕਬੂਲੋ ਜਾਂ ਮੌਤ, ਚੇਤੇ ਹੈ ਨਾ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਕਿਹਾ ਗਿਆ ਤਾਂ ਛੋਟੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਕਬੂਲੀ ਸੀ। ਅਸੀਂ ਤਾਂ ਆਪਦੇ ਧਰਮ ਹੇਤ ਸੀਸ ਵਾਰਨਾ ਹੀ ਜਾਣਦੇ, ਪਰ ਸਾਰੇ ਭਾਰਤ ਦੀਆਂ ਘੱਟ ਗਿਣਤੀਆਂ ਲਈ ਇਹ ਬਹੁਤ ਵੱਡੀ ਖਤਰੇ ਵਾਲੀ ਸਥਿਤੀ ਆ। ਔਰ ਗੁਰੂ ਦੇ ਪਿਆਰੇ ਖਾਲਸੇ ਦਾ ਬਹੁਤ ਭਾਰੀ ਵੱਡਾ ਫਰਜ਼ ਬਣਦਾ ਕਿ ਇਹੋ ਜਿਹੇ ਹਾਲਾਤ ਬਣਾ ਕੇ ਰੱਖੇ ਜਾਣ। ਨਾਲ ਦੀ ਨਾਲ ਸਿੱਖ ਸੋਚ ਦਾ, ਪੰਥਕ ਸੋਚ ਦਾ ਤੇ ਪੰਥ ਪ੍ਰਸਤ ਲੋਕਾਂ ਦਾ ਦਿਨੋਂ ਦਿਨ ਬੋਲਬਾਲਾ ਵਧਣਾ ਚਾਹੀਦਾ। ਪਰ ਆ ਜਿਹੜੇ ਪਾਲੀ, ਮਾਲੀ, ਪੰਨੂ, ਕਾਮਰੇਡ, ਢੱਡਰੀਆਂ ਵਾਲਾ, ਇਹ ਸਾਰੇ ਰਲ ਮਿਲ ਕੇ ਸਿੱਖਾਂ ਨੂੰ ਉਸ ਸੰਵਿਧਾਨ ਦਾ ਪਾਠ ਪੜ੍ਹਾ ਰਹੇ ਨੇ, ਉਹਨਾਂ ਕਾਨੂੰਨਾਂ ਦਾ ਪਾਠ ਪੜ੍ਹਾ ਰਹੇ ਨੇ ਜਿਹੜੇ ਸੰਵਿਧਾਨ ਤੇ ਕਾਨੂੰਨ ਅੱਜ ਤਾਂ ਰਾਖੀ ਕੀ ਕਰਨੀ ਆ, ਜਦੋਂ ਇਹ ਹਿੰਦੂ ਰਾਸ਼ਟਰ ਦੇ ਨਜ਼ਰੀਏ ਅਨੁਸਾਰ ਹੋ ਜਾਣਗੇ ਉਦੋਂ ਕੀ ਕਰਾਂਗੇ। ਉਦੋਂ ਸਾਰੇ ਭਾਰਤ ਦੀਆਂ ਘੱਟ ਗਿਣਤੀਆਂ ਕੋਲੇ ਇੱਕੋ ਇੱਕ ਥਾਂ ਹੋਣਾ ਕਿ ਗੁਰੂ ਘਰ ਚੱਲੀਏ, ਗੁਰੂ ਸਾਹਿਬ ਦੇ, ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਸਾਹਿਬ ਦੇ ਵਿੱਚ ਆ ਕੇ ਜਦੋਂ ਉਹ ਅਰਦਾਸੇ ਸੋਧਣਗੇ, ਜੇ ਉਦੋਂ ਤੱਕ ਆ ਜਿਹੜਾ ਖਾਲਸੇ ਦਾ ਤਪ ਤੇਜ ਜਿਹਨੂੰ ਦਿਨੋਂ ਦਿਨ ਇਹ ਖੋਰਾ ਲਾ ਰਹੇ ਨੇ ਜਿਹੜੇ ਆ ਢੱਡਰੀਆਂ ਵਾਲਾ ਜਾਂ ਹੋਰ ਸਾਰੇ ਵੀ, ਇਹ ਕੀ ਕਹਿੰਦੇ ਆ, ਕਿਵੇਂ ਖੋਰਾ ਲਾਉਂਦੇ ਆ। ਮੈਂ ਕੋਈ ਇਹਦੇ ਬਾਰੇ ਲੁੱਕ ਲਪੇਟ ਨਹੀਂ ਰੱਖਣਾ ਚਾਹੁੰਦਾ। ਜਿਨ੍ਹਾਂ ਨੂੰ ਇਹ ਗਰਮ ਖਿਆਲੀ, ਅੱਤਵਾਦੀ ਤੇ ਹੋਰ ਪੁੱਠੇ ਸਿੱਧੇ ਨਾਂ ਲੈ ਕੇ ਜਿਨ੍ਹਾਂ ਨੂੰ ਨਿੱਤ ਇਹ ਭੰਡਦੇ ਆ, ਨਿੰਦਦੇ ਆ ਕਿ ਇਹ ਤਾਂ ਬਹੁਤ ਮਾੜੇ ਆ, ਬੜੇ ਜ਼ਾਲਮ ਨੇ, ਅਸਲ ਵਿੱਚ ਉਹ ਪੰਥ ਪ੍ਰਸਤ ਲੋਕ ਨੇ। ਅਸਲ ਵਿੱਚ ਉਹ ਗੁਰੂ ਦੀ ਸੋਚ ਨੂੰ ਸਮਰਪਿਤ ਨੇ, ਜਿਹੜੇ ਖਾਲਸੇ ਦੀ ਚੜ੍ਹਦੀ ਕਲਾ ਲੋਚਦੇ ਆ। ਇਹਨਾਂ ਨੂੰ ਬੜਾ ਚੁੱਭਦੇ ਆ। ਜਿਹੜਾ ਵੀ ਕਹਿੰਦਾ ਮੈਂ ਖਾਲਸੇ ਦੀ, ਪੰਥ ਦੀ, ਗੁਰੂ ਦੀ ਚੜ੍ਹਦੀ ਕਲਾ ਲਈ, ਉਹਨੂੰ ਇਹ ਬਹੁਤ ਚਾਹ ਕੇ ਲੈਂਦੇ ਆ। ਔਰ ਉਹ ਕਹਿੰਦੇ ਆ ਜੀ ਇਹ ਤਾਂ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦੇ ਜੀ, ਕਾਨੂੰਨ ਨੂੰ ਨਹੀਂ ਮੰਨਦੇ, ਇਹ ਤਾਂ ਜੀ ਐਂ ਕਰਦੇ ਆ, ਉਹ ਕਰਦੇ ਆ। ਭਾਈ ਇਹ ਸੰਵਿਧਾਨ ਤੇ ਕਾਨੂੰਨ ਜਿਹੜੇ ਹੈ ਗੁਰੂ ਦੇ ਪਿਆਰੇ ਖਾਲਸੇ ਨੂੰ, ਸਿੱਖੀ ਨੂੰ, ਸਿੱਖ ਬੋਲੀ ਨੂੰ, ਸਿੱਖਾਂ ਦੇ ਸੱਭਿਆਚਾਰ ਨੂੰ ਕਦੋਂ ਇਨਸਾਫ ਇਹਨਾਂ ਨੇ ਦਿੱਤਾ? ਜੇ ਇਹ ਇਨਸਾਫ ਦਿੰਦੇ ਹੁਣ ਤੱਕ ਸਿੱਖ ਜਿਹੜੇ ਆ ਕਿਸੇ ਪਾਸੇ ਨੂੰ ਹੋਰ ਝਾਕਣੇ ਕਾਹਤੋਂ? ਸੋ ਇਹਨਾਂ ਲੋਕਾਂ ਨੇ ਸਾਰੀਆਂ ਜਿਹੜੀਆਂ ਆਪਦੀਆਂ ਸੇਵਾਵਾਂ ਨੇ ਉਹ ਭਾਰਤ ਮਾਤਾ ਦੇ ਹਵਾਲੇ ਕੀਤੀਆਂ ਹੋਈਆਂ ਨੇ, ਤੇ ਉਹ ਭਾਰਤ ਮਾਤਾ ਸਾਰੀਆਂ ਘੱਟ ਗਿਣਤੀਆਂ ਦੇ ਧਰਮ, ਬੋਲੀਆਂ, ਸੱਭਿਆਚਾਰਾਂ ਨੂੰ ਬਲੀਆ ਮੇਟ ਕਰਨ ਦੇ ਤੁਲੀ ਹੋਈ ਹੈ। ਸੋ ਇਹ ਜਿਹੜਾ ਅੱਡ-ਅੱਡ ਸੱਭਿਆਚਾਰਾਂ ਦਾ ਗੁਲਦਸਤਾ ਜਿਹਾ ਬਣਨਾ ਸੀ ਨਾ ਇੰਡੀਆ ਨੇ, ਯੂਨਾਈਟਿਡ ਸਟੇਟਸ ਆਫ ਇੰਡੀਆ ਬਣਨਾ ਸੀ ਅਸਲ ਵਿੱਚ ਤਾਂ ਇਹਨੇ। ਪਰ ਉਹ ਚੀਜ਼ ਤਾਂ ਕੀ ਬਣਨਾ ਸੀਗਾ, ਜਿਵੇਂ ਔਰੰਗਜ਼ੇਬ ਸਾਰਿਆਂ ਨੂੰ ਕਹਿੰਦੇ ਆ ਵੀ ਇਸਲਾਮਕ ਝੰਡੇ ਹੇਠ ਲਿਆਉਣਾ ਚਾਹੁੰਦਾ ਸੀ, ਉਵੇਂ ਇਹ ਭਗਵੇਂ ਝੰਡੇ ਹੇਠ ਲਿਆਉਣ ਨੂੰ ਹੋ ਗਏ ਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਨਸਲਕੁਸ਼ੀ ਸਾਡੀ 1984 ਵਿੱਚ ਹੋਈ, ਉਹ ਸਾਰੀਆਂ ਘੱਟ ਗਿਣਤੀਆਂ ਦੇ ਹੋਣ ਦੇ ਆਸਾਰ ਨੇ। ਜਿਸ ਤਰੀਕੇ ਦਾ ਫਿਰਕੂ ਜਨੂਨ ਜਿਹੜਾ ਹੈਗਾ ਉਹ ਭਰਿਆ ਜਾ ਰਿਹਾ ਆ। ਤੁਸੀਂ ਦੇਖਿਆ ਕ੍ਰਿਕਟ ਦਾ ਮੈਚ ਹੋ ਕੇ ਹਟਿਆ, ਪਾਕਿਸਤਾਨ ਦੇ ਹੱਥੋਂ ਹਾਰ ਗਏ ਤੇ ਲੋਕਾਂ ਦੇ ਉੱਤੇ ਇੰਨਾ ਭਾਰੀ ਜ਼ੁਲਮ, ਇੱਥੋਂ ਤੱਕ ਕਿ ਜਿਹੜਾ ਵਿਰਾਟ ਕੋਹਲੀ ਆ, ਉਹ ਜਿਹੜਾ ਕੈਪਟਨ ਸੀ ਇਹਨਾਂ ਦੀ ਟੀਮ ਦਾ, ਇੰਡੀਆ ਦੀ ਦਾ, ਉਹਨੂੰ ਜਿਸ ਤਰੀਕੇ ਨਾਲ ਟਾਰਗੇਟ, ਉਹਦੀ 8-9 ਮਹੀਨੇ ਦੀ ਬੱਚੀ ਆ। ਚਲੋ ਅਸੀਂ ਕੋਈ, ਮੈਂ ਕ੍ਰਿਕਟ ਦਾ ਨਾਮ, ਮੈਨੂੰ ਕੋਈ ਬੜਾ ਲਲਚਾਜਾ ਨਾ ਮੈਨੂੰ ਪਤਾ, ਪਰ ਚਲੋ ਵਿਰਾਟ ਕੋਹਲੀ ਜੋ ਵੀ ਹੈ ਜਾਂ ਉਹਦੀ ਬੱਚੀ ਆ, ਉਹਦੀ ਭੋਰਾ ਪਰ ਨਿਆਣੀ ਬਾਰੇ ਉਹਨੂੰ ਰੇਪ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ। ਹੁਣ ਕਹਿੰਦੇ ਆ ਮਹਿਲਾ ਕਮਿਸ਼ਨ ਨੇ ਜੀ ਨੋਟਿਸ ਜਾਰੀ ਕੀਤਾ ਤੇ ਕਿਹਾ ਹੈਗਾ ਕਿ ਜਿੱਥੋਂ ਉਹ ਸੋਸ਼ਲ ਮੀਡੀਆ ਤੇ ਪੋਸਟਾਂ ਲਿਖੀਆਂ ਗਈਆਂ ਨੇ ਉਹਨੂੰ ਫੜੋ, ਪਲਾਨਾ ਕਰੋ। ਪਰ ਅਸਲ ਵਿੱਚ ਫੜਨਾ ਤਾਂ ਉਸ ਹਿੰਦੂ ਕੱਟੜਵਾਦ RSS ਭਗਵੇਂ ਬ੍ਰਿਗੇਡ ਦੇ ਉਹਨਾਂ ਲੋਕਾਂ ਨੂੰ ਚਾਹੀਦਾ ਜਿਨ੍ਹਾਂ ਨੇ ਸਾਰੇ ਮੁਲਕ ਦੀ ਸਾਈਕੀ ਦੇ ਵਿੱਚ ਇਹ ਜ਼ਹਿਰ ਭਰ ਦਿੱਤੀ ਆ ਕਿ ਮੁਸਲਮਾਨ ਮਾੜੇ ਹੁੰਦੇ ਆ, ਪਾਕਿਸਤਾਨ ਬੜਾ ਭੈੜਾ, ਤੇ ਸਾਰੇ ਉਹ ਲੋਕ ਵਧੀਆ ਨੇ ਜਿਹੜੇ ਭਾਰਤ ਮਾਤਾ ਕੀ ਜੈ ਕਹਿੰਦੇ ਆ। ਹੁਣ ਭਾਰਤ ਮਾਤਾ ਕੀ ਜੈ ਕਹਾਉਣ ਲਈ ਜਿਵੇਂ ਸਾਡੇ ਵਿੱਚ ਆ ਢੱਡਰੀਆਂ ਵਾਲਾ ਵਾ ਜਾਂ ਇਹੋ ਜਿਹੇ ਹੋਰ ਲੋਕ ਨੇ, ਉਵੇਂ ਸਾਰੀਆਂ ਕੌਮਾਂ 'ਚ ਉਹਨਾਂ ਨੇ ਪਾਲ ਲਏ ਆ ਇਹੋ ਜਿਹੇ ਕਈ ਸਿਆਸੀ ਭਲਵਾਨ ਆ ਜਿਹੜੇ ਹੋਰ ਹੈਗੇ ਆ ਹਰੇਕ ਕੌਮ ਦੇ ਵਿੱਚ। ਇਹ ਸਾਰੇ ਦੇ ਸਾਰੇ ਲੋਕ ਬਚਾ ਨਹੀਂ ਸਕਦੇ ਆਪੋ ਆਪਦੀਆਂ ਕੌਮਾਂ ਨੂੰ, ਮਰਵਾਉਣ ਵਾਲਾ ਜੁਗਾੜ ਜਿਹੜਾ ਹੈਗਾ ਪੂਰਾ ਕਰ ਦੇਣਗੇ। ਸੋ ਅੱਜ ਜਦੋਂ ਆਪਾਂ ਬੰਦੀ ਛੋੜ ਦਿਹਾੜਾ ਮਨਾ ਰਹੇ ਆ, ਆਪ ਦੀ ਬੰਦ ਖਲਾਸੀ ਲਈ ਵੀ ਸੋਚੋ। ਤੇ ਜਦੋਂ ਆਪਾਂ
ਨਵੰਬਰ 84 ਦੇ ਕਤਲੇਆਮ ਦੀ ਗੱਲ ਕਰਦੇ ਆ ਤਾਂ ਅੱਜ ਦੇ ਸਮੇਂ ਦੇ ਵਿੱਚ ਉਹਨਾਂ ਘਟਨਾਵਾਂ, ਉਹਨਾਂ ਵਿਅਕਤੀਆਂ, ਉਹਨਾਂ ਵਰਤਾਰਿਆਂ ਬਾਰੇ ਸੋਚੋ ਜਿਹੜੇ ਸਾਨੂੰ ਨਵੰਬਰ 84 ਵਰਗੇ ਮਾਹੌਲ ਵੱਲ ਦੁਬਾਰਾ ਲਿਜਾ ਰਹੇ। ਹਿੰਦੂ ਕੱਟੜਵਾਦ ਜਾਂ ਹਕੂਮਤ ਜਿਹੜੀ ਆ ਉਹ ਚਾਹੇ ਜੋ ਮਰਜ਼ੀ ਹੋਵੇ, ਉਹਨੇ ਤਾਂ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਹੀ ਭੁਗਤਣਾ। ਇਹਨਾਂ ਲੋਕਾਂ ਦੀ ਨਿਸ਼ਾਨਦੇਹੀ ਕਰਕੇ ਆਉਣ ਵਾਲੇ ਸਮੇਂ ਲਈ ਕੋਈ ਯੋਜਨਾ, ਕੋਈ ਪਲੈਨਿੰਗ ਕਰਨ ਦੀ ਲੋੜ ਹੈ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਬੋਲਦਿਆਂ ਕੋਲੋਂ ਕੋਈ ਸ਼ਬਦ ਉੱਚਾ ਨੀਵਾਂ ਬੋਲਿਆ ਗਿਆ ਹੋਵੇ, ਸੰਗਤ ਬਖਸ਼ਣਯੋਗ ਹੈ। ਫਤਿਹ ਅਰਜ ਕਰਦੇ ਹਾਂ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ